viewers, welcome back to News TV 84। ब्रेक तो बाहर होना सी ਤੁਹਾਨੂੰ ਪਾਕਿਸਤਾਨ ਨਾਲ ਸੰਬੰਧਿਤ ਇੱਕ ਪ੍ਰਮੁੱਖ ਪਾਰਟੀ MQM ਦੇ ਨਿਊਯਾਰਕ ਵਿਚਲੇ ਆਗੂ ਮਿਸਟਰ AR ਅਵਾਨ ਨਾਲ ਮਿਲਾਨ ਜਾ ਰਹੇ ਹਾਂ। ਅੱਜ ਨਿਊਯਾਰਕ ਦੇ ਕੁਈਨਜ਼ ਮਿਊਜ਼ੀਅਮ ਆਰਟ ਵਿੱਚ ਇੱਕ ਵਿਸ਼ੇਸ਼ ਸਮਾਗਮ ਹੋਇਆ ਜਿਸ ਵਿੱਚ APMSO ਜਥੇਬੰਦੀ ਦੀ 36th ਐਨੀਵਰਸਰੀ ਮਨਾਈ ਗਈ। ਇਸ ਫੰਕਸ਼ਨ ਸੰਬੰਧੀ ਅਤੇ MQM ਪਾਰਟੀ ਦੀ ਆਈਡੀਓਲੋਜੀ ਸੰਬੰਧੀ ਅਸੀਂ ਗੱਲਬਾਤ ਕਰਾਂਗੇ ਮਿਸਟਰ AR ਅਵਾਨ ਨਾਲ ਜਿਹੜੇ ਕਿ ਇਸ ਵੇਲੇ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। जी अवान साहब, हाउ आर यू? जी बहुत बहुत ਤੁਹਾਡਾ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਤੇ ਤੁਸੀਂ ਸਾਨੂੰ ਜਿਹੜਾ ਨਾ ਯਾਦ ਕੀਤਾ ਜੀ। ਤੇ ਅੱਜ ਦਾ ਜਿਹੜਾ ਸਾਡਾ ਜਥਾ ਸੀ ਉਹ ਅਵਾਨ ਜੀ Ji Awan ji, first of all, I would like to say that welcome to News TV 84 and the first question that we want to ask you is कि सब तो पहले सारे दर्शਕਾਂ ਨੂੰ ਦੱਸੋ कि ਅੱਜ ਜਿਹੜਾ ਫੰਕਸ਼ਨ ਕੁਈਨਜ਼ ਮਿਊਜ਼ੀਅਮ ਆਰਟ ਦੇ ਵਿੱਚ ਤੁਸੀਂ ਰੱਖਿਆ ਸੀਗਾ ਇਸ ਦੀ ਇੰਪੋਰਟੈਂਸ ਕੀ ਹੈ? ਜੀ ਅੱਜ ਦੀ ਇੰਪੋਰਟੈਂਸ ਇਹ ਸੀ ਕਿ ਹਰ ਸਾਲ ਅਸੀਂ ਆਪਣੀ ਪਾਰਟੀ MQM ਦਾ ਜਿਹੜਾ ਉਹ ਐਨਵਰਸਰੀ ਮਨਾਉਂਦੇ ਆ ਜੀ। ਐਕਚੁਅਲੀ ਅਸੀਂ ਹਰ ਸਾਲ ਦੀ ਤਰ੍ਹਾਂ 36ਵੀਂ ਐਨਵਰਸਰੀ ਮਨਾ ਰਹੇ ਸੀ ਔਰ ਜਿਹਦੇ ਲਈ ਅੱਜ ਦਾ ਪਲਾਨ ਕੀਤਾ ਗਿਆ ਸੀ। ਲੇਕਿਨ 3 ਦਿਨ ਪਹਿਲੇ ਸਾਡੀ MNA ਤਾਹਿਰਾ ਬਾਜੀ ਨੂੰ ਜਿਹੜਾ ਲਾਹੌਰ ਦੇ ਵਿੱਚ ਜਿਹੜਾ ਉਹ ਟਾਰਗੇਟਿਡ ਕਿਲਿੰਗ 'ਚ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਔਰ ਉਹਦੀ ਵਜ੍ਹਾ ਨਾਲ ਫਿਰ ਸਾਡਾ ਇਹ ਅੱਜ ਦਾ ਜਿਹੜੀ ਨਾ ਤਕਰੀਬ ਸੀ, ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਸੀ ਉਹਨੂੰ ਅਸੀਂ ਸਾਡੇ ਕੋਲ ਹੋਰ ਜਿਹੜਾ ਅਸੀਂ ਉਹਨੂੰ ਤਾਜ਼ੀਅਤੀ ਜਲਸੇ 'ਚ ਬਦਲ ਦਿੱਤਾ, ਯਾਨੀ ਅਫਸੋਸ ਔਰ ਸੋਗਵਾਰ ਦੇ ਜਲਸੇ 'ਚ ਬਦਲ ਦਿੱਤਾ ਤੇ ਉਹਦੇ ਵਿੱਚ ਅੱਜ ਅਸੀਂ ਉਹਨੂੰ ਖਰਾਜ ਤਹਿਸੀਨ ਪੇਸ਼ ਕੀਤਾ। ਉਹਨਾਂ ਦੀਆਂ ਜਿਹੜੀਆਂ ਕੁਰਬਾਨੀਆਂ ਸੀ ਪਾਰਟੀ ਲਈ ਉਹਨਾਂ ਨੂੰ ਅਸੀਂ ਸਰਾਹਿਆ ਤੇ ਜਿਹੜਾ ਅੱਜ ਦਾ ਅਸੀਂ ਇਹ ਪ੍ਰੋਗਰਾਮ ਨੂੰ ਇਸ ਤਰ੍ਹਾਂ ਟਰਨ ਕਰਦੇ ਹੋਏ ਇਹਨੂੰ ਅਸੀਂ ਅੱਜ ਮਨਾਇਆ ਜੀ ਜੀ। ਤੇ ਜੀ ਹਾਂਜੀ, ਤੇ ਅਸੀਂ ਜਿਹੜਾ TV 84 ਦੇ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਜਿਹੜਾ ਨਾ ਆਪਣੇ ਅੱਜ ਦੇ ਜਲਸੇ ਦੇ ਬਾਰੇ 'ਚ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਹਾਂਜੀ, ਸਾਨੂੰ ਬਹੁਤ ਅੱਛਾ ਲੱਗ ਰਿਹਾ ਜੀ। ਬਿਲਕੁਲ ਅਵਾਨ ਜੀ ਹੁਣ ਅਸੀਂ ਤੁਹਾਡੀ ਪਾਰਟੀ MQM ਬਾਰੇ ਵੀ ਜਾਣਨਾ ਚਾਹਾਂਗੇ ਕਿ ਇਹ ਪਾਕਿਸਤਾਨ ਦੀਆਂ ਬਾਕੀ ਪਾਰਟੀਆਂ ਪਾਕਿਸਤਾਨੀ ਦੂਸਰੀਆਂ ਪਾਰਟੀਆਂ ਨਾਲੋਂ ਕਿਵੇਂ ਡਿਫਰੈਂਟ ਹੈ ਐਂਡ ਇਸ ਪਾਰਟੀ ਦੀ ਆਈਡੀਓਲੋਜੀ ਕੀ ਹੈ? ਜੀ, ਇਹ ਪਾਰਟੀ ਸਾਡੀ ਵਾਹਿਦ ਪਾਰਟੀ ਹੈ ਜਿਹੜੀ ਸਟੂਡੈਂਟ ਆਰਗੇਨਾਈਜੇਸ਼ਨ ਤੋਂ ਸ਼ੁਰੂ ਹੋਈ ਜੀ। ਸਭ ਤੋਂ ਪਹਿਲੇ ਇਹਨਾਂ ਨੇ ਜਿਹੜੇ ਨਾ ਬਲਦਿਆਤੀ ਇਲੈਕਸ਼ਨ 'ਚ ਆਪਣੇ ਜਿਹੜੇ ਸਟੂਡੈਂਟਾਂ ਨੂੰ ਖੜਾ ਕਰਕੇ ਉਹਨਾਂ ਨੂੰ ਕਾਮਯਾਬ ਕਰਵਾਇਆ। ਇਹਦੀ ਸਭ ਤੋਂ ਵੱਡੀ ਜਿਹੜੀ ਚੀਜ਼ ਇਹ ਆ ਕਿ ਇਹ ਕਿਸੇ ਵੀ ਜਥੇਦਾਰ ਵਡੇਰੇ ਨੂੰ ਜਾਂ ਕਿਸੇ ਪੈਸੇ ਵਾਲੇ ਨੂੰ ਇਹ ਆਪਣੀ ਪਾਰਟੀ ਦੇ ਵਿੱਚ ਚੋਣਾਂ ਲੜਨ ਲਈ ਟਿਕਟ ਨਹੀਂ ਦਿੰਦੇ। ਇਹ ਦਿੰਦੇ ਨੇ ਇੱਕ ਪੜ੍ਹੇ ਲਿਖੇ ਸ਼ਖਸ ਨੂੰ ਔਰ ਜਿਹੜਾ ਪਾਰਟੀ ਲਈ ਕੰਮ ਕਰਦਾ ਇੱਕ ਆਮ ਵਰਕਰ ਹੋਵੇ। ਉਹ ਆਪਣਾ ਨਾਂ ਆਪ ਵੀ ਨਹੀਂ ਪੇਸ਼ ਕਰਦਾ ਬਲਕਿ ਉਹਦੇ ਸਾਥੀ ਉਹਦਾ ਨਾਂ ਪੇਸ਼ ਕਰਦੇ ਨੇ ਔਰ ਉਹਨਾਂ ਨੂੰ ਜਿਹੜਾ ਚੁਣਾਵ 'ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਂਦੀ ਆ। ਟਿਕਟ ਸਾਡੀ ਪਾਰਟੀ ਵੱਲੋਂ ਦਿੱਤਾ ਜਾਂਦਾ। ਉਹ ਆਪਣੀ ਜੇਬ 'ਚੋਂ 1 ਰੁਪਈਆ ਵੀ ਖਰਚ ਨਹੀਂ ਕਰਦਾ। ਉਹ ਸਾਰਾ ਉਹਦੇ ਤੇ ਪਾਰਟੀ ਪੈਸੇ ਖਰਚ ਕਰਦੀ ਆ ਉਹਦੇ ਇਲੈਕਸ਼ਨ ਤੇ, ਉਹਦੀ ਕਨਵਿੰਸਿੰਗ ਤੇ। ਦੂਸਰੀਆਂ ਪਾਰਟੀਆਂ ਜਿਹੜੀਆਂ ਉਹ ਆਪਣੇ ਟਿਕਟ ਵੇਚਦੀਆਂ ਨੇ। ਜਿਹੜੇ ਲੋਕ ਜਿਹੜੇ ਟਿਕਟ ਖਰੀਦ ਕੇ ਚੋਣਾਂ ਦੇ ਵਿੱਚ ਹਿੱਸਾ ਲੈਂਦੇ ਨੇ ਉਹ ਫਿਰ ਪਹਿਲੇ ਤਾਂ ਉਹ ਆਪਣਾ ਕਰੋੜਾਂ ਰੁਪਈਏ ਲਾ ਕੇ ਜਿਹੜਾ ਬਣਾਉਂਦੇ ਪਹਿਲੇ ਤਾਂ ਉਹ ਕੱਢਦੇ ਨੇ ਬਾਹਰ। ਹਾਂਜੀ, ਤੇ ਉਹ ਕਰਪਸ਼ਨ ਕਿਉਂ ਨਹੀਂ ਕਰਨੀ? ਸਾਡੀ ਪਾਰਟੀ ਦੂਸਰਿਆਂ ਤੋਂ ਅਲੱਗ ਇਹ ਆ ਕਿ ਇਹ ਇੱਕ ਆਮ ਤਬਕੇ ਦੇ ਆਮ ਬੰਦੇ ਨੂੰ ਜਿਹੜਾ ਇਹ ਇਲੈਕਸ਼ਨ 'ਚ ਹਿੱਸਾ ਲੈਣ ਦੀ ਇਜਾਜ਼ਤ ਦਿੰਦੇ ਆ ਔਰ ਉਹਦੀ ਲਈ ਜਿਹੜਾ ਕੋਈ ਹੋਰ ਸ਼ਰਤ ਨਹੀਂ, ਸਿਰਫ ਪੜ੍ਹਿਆ ਲਿਖਿਆ ਹੋਣਾ ਚਾਹੀਦਾ, ਅੱਛਾ ਵਰਕਰ ਹੋਣਾ ਚਾਹੀਦਾ। ਜੀ ਜੀ। ਤੇ ਵਾਂ ਜੀ ਇਸ ਤਰ੍ਹਾਂ ਵੀ ਜਾਣਨਾ ਚਾਹਾਂਗੇ ਜਿਸ ਤਰ੍ਹਾਂ MQM ਪਾਰਟੀ ਦੇ ਲੀਡਰ ਮਿਸਟਰ ਅਲਤਾਫ ਹੁਸੈਨ ਨੇ ਲੰਡਨ 'ਚ ਬੈਠ ਕੇ ਇਸ ਪਾਰਟੀ ਨੂੰ ਲੀਡਰਸ਼ਿਪ ਦਿੱਤੀ ਹੈ। ਤੁਸੀਂ ਉਹਨਾਂ ਦੀ ਸ਼ਖਸੀਅਤ ਸੰਬੰਧੀ ਵੀ ਸਾਰੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰੋ। ਜੀ, ਉਹਨਾਂ ਦੀ ਇਹਦੀ ਪੁਰਕਸ਼ਿਸ਼ ਸ਼ਖਸੀਅਤ ਇਹ ਆ ਕਿ ਉਹ ਗਰੀਬ ਦਾ ਬੇਟਾ ਸੀ ਜੀ। ਮਤਵਸਤ ਜਿਹੜਾ ਨਾ ਮਿਡਲ ਕਲਾਸ 'ਚੋਂ ਉਹ ਜਿਹੜਾ ਐਜ਼ ਅ ਸਟੂਡੈਂਟ ਲੀਡਰ ਉਭਰਿਆ
ਜੀ ਔਰ ਉਹਨੇ ਅੱਜ ਤੱਕ ਉਹਦੀ ਜਿਹੜਾ ਉਸ ਲੀਡਰ ਨੂੰ ਇਸ ਕਰਕੇ ਅਸੀਂ ਪਿਆਰ ਕਰਦੇ ਹਾਂ। ਉਹਨੇ ਆਪਣਾ ਸਾਰੀ ਜਵਾਨੀ ਆਪਣੇ ਜਿਹੜਾ ਬਚਪਨ ਤੋਂ ਲੈ ਕੇ ਅੱਜ ਤੱਕ ਜਿਹੜਾ ਨਾ ਉਹ ਇੱਕ ਮਿਡਲ ਕਲਾਸ ਦਾ ਅੱਜ ਵੀ ਉਹ ਆਪਣੇ ਆਪ ਨੂੰ ਫਖਰ ਮਹਿਸੂਸ ਕਰਦਾ ਕਿ ਮਿਡਲ ਕਲਾਸ ਦਾ ਲੀਡਰ ਹੁੰਦੇ ਹੋਏ, ਸਮਝਦੇ ਹੋਏ ਔਰ ਸੋਚਦੇ ਹੋਏ। ਔਰ ਦੂਸਰਾ ਲੋਕ ਉਹਨਾਂ ਅਸੀਂ ਵਰਕਰ ਉਹਨਾਂ ਨੂੰ ਇਸ ਕਰਕੇ ਪਿਆਰ ਕਰਦੇ ਆ ਕਿ ਉਹ ਛੋਟੇ ਤੋਂ ਛੋਟੇ ਵਰਕਰ ਤੋਂ ਲੈ ਕੇ ਵੱਡੇ ਤੋਂ ਵੱਡੇ ਜਿਹੜੇ ਨਾ ਕਾਰਕੁਨ ਦਾ ਖਿਆਲ ਰੱਖਦਾ ਔਰ ਉਹਨਾਂ ਦੇ ਦੁੱਖ ਮੁਸੀਬਤ 'ਚ ਉਹਨਾਂ ਦੇ ਨਾਲ ਹੁੰਦੇ ਨੇ। ਉਹ ਇਸ ਕਰਕੇ ਉਹਨਾਂ ਨੂੰ ਲੋਕ ਉਹਨਾਂ ਨੂੰ ਪਿਆਰ ਕਰਦੇ ਨੇ। ਨਹੀਂ ਤਾਂ ਦੱਸੋ ਉੱਥੇ ਰਹਿੰਦੇ ਹੋਏ ਲੋਕ ਜਿਹੜੇ ਨਾ ਕਿਸੇ ਦੇ ਲਈ ਯਾਦ ਇੰਨਾ ਕਰਦੇ ਆ ਜਿਹੜਾ ਉਹ ਲੰਡਨ 'ਚ ਬੈਠ ਕੇ ਆਪਣੇ ਵਰਕਰਾਂ ਨੂੰ ਸਿਰਫ ਕਹਿਣ ਕਿ ਚੁੱਪ ਦਾ ਹੁਕਮ ਦੇਣ ਤੇ ਅਸੀਂ ਚੁੱਪ ਕਰਕੇ ਉਹਨਾਂ ਦੀ ਆਵਾਜ਼ ਸੁਣਦੇ ਆ। ਔਰ ਇਸ ਵਿੱਚ ਕਦੀ ਵੀ ਕੋਈ ਤੁਸੀਂ ਦੇਖਣਾ ਸਾਡੇ ਜਲਸਿਆਂ ਦੇ ਵਿੱਚ ਸਿਰਫ ਇੱਕ ਐਲਾਨ ਹੁੰਦਾ, ਉਸ ਤੋਂ ਬਾਅਦ ਨਾ ਕਦੀ ਕੋਈ ਹੰਗਾਮਾ, ਨਾ ਕਦੀ ਕਿਸੇ ਦੇ ਵਿੱਚ ਕੋਈ ਗੱਲ ਕਰਦਾ। ਉਹਨਾਂ ਦੀ ਆਵਾਜ਼ ਨੂੰ ਸੁਣਨ ਲਈ ਲੋਕ ਤਰਸਦੇ ਨੇ ਔਰ ਅਸੀਂ ਇਸ ਕਰਕੇ ਉਹਨਾਂ ਦੀ ਗੌਰ ਨਾਲ ਆਵਾਜ਼ ਨੂੰ ਸੁਣਦੇ ਹਾਂ। ਜੀ ਜੀ ਤੇ ਵਾਨ ਜੀ ਸਰ ਜਾਨਣਾ ਚਾਹਾਂਗੇ ਤੁਹਾਨੂੰ ਇਸ ਪਾਰਟੀ ਨੂੰ ਜੁਆਇਨ ਕੀਤੇ ਹੋਏ ਕਿੰਨਾ ਚਿਰ ਹੋ ਗਿਆ ਔਰ ਇਸ ਪਾਰਟੀ ਦੇ ਵਿੱਚ ਸਪੈਸ਼ਲ ਨਿਊਯਾਰਕ ਦੇ ਵਿੱਚ ਇਸ ਦੇ ਕਿੰਨੇ ਆਗੂ ਹਨ ਇਸ ਪਾਰਟੀ ਦੇ ਅੰਦਰ? ਹਾਂਜੀ ਜੀ ਮੈਨੂੰ ਇੱਕ ਮੈਂ ਜਿਹੜਾ ਇਸ ਪਾਰਟੀ ਦੇ ਨਾਲ ਕਾਫੀ ਅਰਸੇ ਤੋਂ ਮੁੰਸਲਿਕ ਹਾਂ ਜੀ ਔਰ ਇਹ ਜਿਹੜਾ ਨਾ ਸਾਡੀ ਜਿਹੜਾ ਨਾ ਸਾਰੇ ਸਾਡੀ ਪਾਰਟੀ ਦਾ ਇਹ ਜਿਹੜਾ ਨਾ ਸਭ ਤੋਂ ਅਲੱਗ ਚੀਜ਼ ਇਹ ਹੈ ਕਿ ਅਸੀਂ ਸਾਰੇ ਆਪਣੇ ਆਪ ਨੂੰ ਕਾਰਕੁਨੀ ਕਹਿੰਦੇ ਆ, ਕਾਰਕੁਨੀ ਸਮਝਦੇ ਆ ਔਰ ਕਾਰਕੁਨੀ ਹੀ ਰਹਿੰਦੇ ਆ ਜੀ। ਸਾਡੇ 'ਚ ਲੀਡਰ ਜਿਹੜੇ ਨਾ ਉਹ ਨਹੀਂ ਹੁੰਦੇ, ਸਾਡੇ 'ਚ ਕਾਰਕੁਨ ਜਿਹੜਾ ਨਾ ਉਹ ਸਾਡਾ ਲੀਡਰ ਹੁੰਦਾ, ਉਹ ਹੀ ਸਾਡਾ ਸਾਰਾ ਕੁਝ ਹੁੰਦਾ ਆ ਜੀ। ਤੇ ਅਸੀਂ ਉਹਨੂੰ ਹੀ ਅਸੀਂ ਜਿਹੜਾ ਅੱਗੇ ਲੈ ਕੇ ਚੱਲਦੇ ਆ। ਹਾਂਜੀ ਹਾਂਜੀ ਤੇ ਇਸ ਕਰਕੇ ਜਿਹੜਾ ਸਾਡੇ ਜਿਹੜਾ ਸਾਰੇ ਕਾਰਕੁਨ ਉਹਨਾਂ ਨੂੰ ਵੀ ਮੁਹੱਬਤ ਕਰਦੇ ਔਰ ਅਸੀਂ ਆਪਸ ਦੇ ਵਿੱਚ ਅੱਜ ਦਾ ਜਲਸਾ ਇਸ ਚੀਜ਼ ਦੀ ਜਿਹੜੀ ਨਾ ਉਹ ਪੇਸ਼ ਕਰਦਾ ਕਿ ਬੁਲਾਇਆ ਤੇ ਇੰਨੇ ਪਬਲਿਕ 'ਚ ਜਿਹੜਾ ਕਿਸੇ ਬਾਹਰਲੇ ਮੁਲਕ 'ਚ ਇੰਨੇ ਲੋਕਾਂ ਦਾ ਇੱਕ ਪਾਰਟੀ ਦੇ ਲੋਕਾਂ ਦਾ ਇਕੱਠਾ ਹੋ ਜਾਣਾ ਇਹ ਕਿੰਨਾ ਖੁਸ਼ਾਇੰਦਾ ਔਰ ਕਿੰਨਾ ਕਿਸੇ ਲਈ ਹੈ। ਅਸੀਂ ਉੱਤੇ ਫਖਰ ਮਹਿਸੂਸ ਕਰਦੇ। ਉਹਨਾਂ ਦਾ ਨਾਂ ਲੈ ਫੌਰਨ ਸਾਡੇ ਸਾਰੇ ਵਰਕਰ ਜਮ੍ਹਾਂ ਹੋ ਜਾਂਦੇ ਨੇ। ਜੀ ਜੀ ਤੇ ਅਵਾਨ ਜੀ ਜਿਸ ਤਰ੍ਹਾਂ ਤੁਹਾਨੂੰ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਸਾਰੇ ਦਰਸ਼ਕ ਦੇਖ ਰਹੇ, ਨਾਟ ਓਨਲੀ ਸਿੱਖ ਦਰਸ਼ਕ ਬਸ ਸ਼ਾਇਦ ਪਾਕਿਸਤਾਨ ਤੋਂ ਵੀ ਵੇਖ ਰਹੇ ਹੋਣਗੇ ਇਸ ਵੇਲੇ, ਤੁਸੀਂ ਸਾਰੇ ਦਰਸ਼ਕਾਂ ਨੂੰ MQM ਪਾਰਟੀ ਦੇ ਬਾਰੇ ਕੋਈ ਸੁਨੇਹਾ ਦੇਣਾ ਹੋਵੇ ਜਾਂ ਕੁਝ ਸ਼ੇਅਰ ਕਰਨਾ ਹੋਵੇ ਇਸ ਪਾਰਟੀ ਦੇ ਬਾਰੇ ਤਾਂ ਸਾਡੇ 3-4 ਮਿੰਟ ਦੇ ਵਿੱਚ ਤੁਸੀਂ ਜ਼ਰੂਰ ਸ਼ੇਅਰ ਕਰ ਸਕਦੇ ਹੋ। ਜੀ ਬਸ ਜੀ ਅਸੀਂ ਇੱਕ ਛੋਟਾ ਜਿਹਾ ਕਾਰਕੁਨ ਦੀ ਹੈਸੀਅਤ ਨਾਲ ਮੈਂ ਸਿਰਫ ਇਹੀ ਕਹਿਣਾ ਚਾਹਾਂਗਾ ਜੀ ਕਿ ਅਸੀਂ ਜਿਹੜਾ ਨਾ ਯੂਨਾਈਟਿਡ ਆ, ਅਸੀਂ ਇਕੱਠੇ ਆ, ਸਾਡਾ ਇਤਿਹਾਦ ਆ ਔਰ ਅਸੀਂ ਆਪਣੇ ਕਾਇਦ ਲਈ ਕਿਸੇ ਵੀ ਕੁਰਬਾਨੀ ਦੇਣ ਨੂੰ ਦਰੇਗ ਨਹੀਂ ਕਰਦੇ। ਅਸੀਂ ਹਰ ਤਰ੍ਹਾਂ ਦੇ ਆਪਣੇ ਕਾਇਦ ਦੇ ਨਾਲ ਆ ਔਰ ਇਨਸ਼ਾਅੱਲਾ ਮਰਦੇ ਦਮ ਤੱਕ ਨਾਲ ਰਵਾਂਗੇ ਔਰ ਸਾਰੇ ਕਾਰਕੁਨ ਉਹਨਾਂ ਦੀ ਜਾਨ ਦੇਣ ਨੂੰ ਤਿਆਰ ਨੇ। ਤੇ ਇਹ ਸਾਡੀ ਪਾਰਟੀ ਦੇ ਵਿੱਚ ਸਭ ਤੋਂ ਪਿਆਰ, ਮੁਹੱਬਤ, ਸਲੂਕ ਔਰ ਇਹੀ ਸਾਡਾ ਹਿੱਸਾ ਆ ਔਰ ਸਾਨੂੰ ਵਰਕਰ ਹੋਵੇ ਜਾਂ ਸਾਡਾ MLA ਹੋਵੇ, ਦੋਨੇ ਹੀ ਅਸੀਂ ਇੱਕ ਜਗ੍ਹਾ ਤੇ ਬੈਠ ਕੇ ਸਾਡੇ ਇਹ ਨਹੀਂ ਕਿ ਇੱਕ ਉੱਚੀ ਜਗ੍ਹਾ ਤੇ ਇੱਕ ਨੀਵੀਂ ਜਗ੍ਹਾ ਤੇ ਅਸੀਂ ਮਸਾਵੀਅਤ ਦਾ ਸਬਕ ਦਿੰਦੇ ਔਰ ਇਹੀ ਸਾਨੂੰ ਸਾਡੇ ਕਾਇਦ ਨੇ ਸਿਖਾਇਆ। ਜੀ ਬਿਲਕੁਲ ਤੇ ਵਾਨ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਪਾਰਟੀ ਦਾ ਪੂਰਾ ਵੇਰਵਾ ਦਿੱਤਾ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਅਸੀਂ ਇੱਥੇ ਹੀ ਇਜਾਜ਼ਤ ਲੈਣੇ ਆ ਜੀ। ਥੈਂਕ ਯੂ ਸੋ ਮਚ ਫॉर योर ਟਾਈਮ ਐਂਡ TV 84 ਦੇ ਦਰਸ਼ਕਾਂ ਦੇ ਨਾਲ ਬਹੁਤ ਧੰਨਵਾਦ ਕਰਦੇ ਹਾਂ। ਸਾਨੂੰ ਤੁਹਾਡਾ ਬਹੁਤ ਧੰਨਵਾਦ ਜੀ, ਤੁਸੀਂ ਸਾਨੂੰ ਮੌਕਾ ਦਿੱਤਾ ਤੇ ਮੇਰੇ ਵੱਲੋਂ ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਵਿਊਅਰਸ, ਵਕਤ ਹੋ ਗਿਆ ਹੈ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਮਿਲਾਂਗੇ ਅਸੀਂ ਹੁਣ ਮੰਡੇ ਨੂੰ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।